ਕੈਨੇਡਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਜਿਹੜਾ ਕਿ ਸੁਨਹਿਰੇ ਭਵਿੱਖ ਦੀ ਭਾਲ ਦੇ ਵਿੱਚ ਕੈਨੇਡਾ ਗਿਆ ਸੀਗਾ, ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ, ਦਰਦਨਾਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸ ਤੋਂ ਬਾਅਦ ਇਸ ਨੌਜਵਾਨ ਦੀ ਮੌਤ ਹੋ ਗਈ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਇਸ ਵੇਲੇ ਦੀ ਵੱਡੀ ਤੇ ਦਿਲ ਕਮਾਊ ਖਬਰ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਜਿਹੜਾ ਕਿ ਸੁਨਹਿਰੇ ਭਵਿੱਖ ਦੀ ਭਾਲ ਦੇ ਵਿੱਚ ਕੈਨੇਡਾ ਗਿਆ ਸੀਗਾ, ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ, ਦਰਦਨਾਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸ ਤੋਂ ਬਾਅਦ ਇਸ ਨੌਜਵਾਨ ਦੀ ਮੌਤ ਹੋ ਗਈ ਹੈ। ਮੁੱਢਲੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਉਹ ਇਹ ਮਿਲ ਰਹੀ ਹੈ ਕਿ ਇਹ ਨੌਜਵਾਨ ਭਦੌੜ ਤੋਂ ਸੀਗਾ। 24 ਸਾਲਾ ਇਹ ਨੌਜਵਾਨ ਸੁਖਚੈਨ ਸਿੰਘ ਇਹਦਾ ਨਾਮ ਸੀਗਾ ਤੇ ਕੈਨੇਡਾ ਦੇ ਵਿੱਚ ਰਹਿ ਰਿਹਾ ਸੀਗਾ ਤੇ ਕਲੋਨਾ ਤੋਂ ਸਰੀਵਾਲ ਨੂੰ ਜਦੋਂ ਇਹ ਜਾ ਰਿਹਾ ਸੀਗਾ, ਦਰਦਨਾਕ ਸੜਕ ਹਾਦਸੇ ਦਾ ਇਹ ਸ਼ਿਕਾਰ ਹੋ ਗਿਆ ਤੇ ਉਸ ਤੋਂ ਬਾਅਦ ਇਹਦੇ ਨੌਜਵਾਨ ਦੇ ਜਿਹੜੇ ਉੱਥੇ ਸਰਕਲ ਸੀਗਾ, ਜਿਹੜੇ ਮਿੱਤਰ ਦੋਸਤ ਸੀਗੇ, ਉਹਨਾਂ ਨੇ ਪਰਿਵਾਰ ਨੂੰ ਉੱਥੇ ਪੰਜਾਬ ਦੇ ਵਿੱਚ ਭਦੌੜ ਦੇ ਵਿੱਚ ਇਹਨਾਂ ਨੇ ਪਤਾ ਕੀਤਾ ਕਿ ਜਿਹੜਾ ਇਹ ਤੁਹਾਡਾ ਸੁਖਚੈਨ ਸਿੰਘ ਹੈ ਜੀ, ਇਹਦਾ ਸੜਕ ਹਾਦਸਾ ਹੋ ਗਿਆ, ਇਹਦੇ ਨਾਲ ਸੜਕ ਹਾਦਸਾ ਵਾਪਰ ਗਿਆ ਤੇ ਉਸ ਹਾਦਸੇ ਦੇ ਇਸ ਸੁਖਚੈਨ ਸਿੰਘ ਦੀ 24 ਸਾਲਾ ਸੁਖਚੈਨ ਸਿੰਘ ਦੀ ਜਾਨ ਲੈ ਲਈ ਹੈ। ਆਪਾਂ ਅਕਸਰ ਹੀ ਦੇਖਦੇ ਹਾਂ ਕਿ ਰੋਜ਼ੀ ਰੋਟੀ ਦੀ ਤਲਾਸ਼ ਦੇ ਵਿੱਚ, ਸੁਨਹਿਰੇ ਭਵਿੱਖ ਦੀ ਤਲਾਸ਼ ਦੇ ਵਿੱਚ ਪੰਜਾਬ ਦੇ ਧੀਆਂ ਪੁੱਤ ਲੱਖਾਂ ਦੀ ਗਿਣਤੀ ਦੇ ਵਿੱਚ ਵਿਦੇਸ਼ਾਂ ਦੀਆਂ ਧਰਤੀਆਂ ਵੱਲ ਨੂੰ ਪ੍ਰਵਾਸ ਕਰਦੇ ਨੇ ਤੇ ਇਹਨਾਂ ਪ੍ਰਵਾਸ ਦੇ ਸਮੇਂ ਦੇ ਦੌਰਾਨ ਇਹਨਾਂ ਨੂੰ ਜ਼ਿੰਦਗੀ ਦੀਆਂ ਬਹੁਤ ਵੱਡੀਆਂ ਤੰਗੀਆਂ ਤੁਰਸ਼ੀਆਂ, ਮੁਸ਼ਕਲਾਂ ਦਾ, ਦਿੱਕਤਾਂ ਦਾ, ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ। ਪਰ ਪਿਛਲੇ ਕਈ ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚੋਂ ਕੁਝ ਅਣਸੁਖਾਵੀਆਂ ਖਬਰਾਂ, ਇਹਦੇ ਨਾਲ ਬਾਕੀ ਮੁਲਕਾਂ ਦੇ ਵਿੱਚੋਂ ਵੀ ਅਣਸੁਖਾਵੀਆਂ ਖਬਰਾਂ ਜਿਹੜੇ ਉੱਥੇ ਪ੍ਰਵਾਸ ਕਰਕੇ ਸਾਡੇ ਨੌਜਵਾਨ ਜਾਂਦੇ ਨੇ ਸੁਨਹਿਰੇ ਭਵਿੱਖ ਦੀ ਤਲਾਸ਼ ਦੇ ਵਿੱਚ, ਉਹਨਾਂ ਦੇ ਨਾਲ ਜੁੜੀਆਂ ਆ ਜਾਂਦੀਆਂ ਨੇ। ਤੁਹਾਨੂੰ ਯਾਦ ਹੋਣਾ ਆਪਾਂ ਇੱਕ ਹਫ਼ਤਾ ਪਹਿਲਾਂ ਹੀ ਇੱਕ ਬੜੀ ਮੰਦਭਾਗੀ ਖਬਰ ਸਾਂਝੀ ਕਰਕੇ ਹਟੇ ਹਾਂ ਕਿ ਅਮਰੀਕਾ ਦੇ ਵਿੱਚ ਹੁਸ਼ਿਆਰਪੁਰ ਦੇ ਟਿਰਕੀਆਨਾ ਪਿੰਡ ਦੇ ਦੋ ਨੌਜਵਾਨ ਦਸੂਹਾ ਦੇ ਨੇੜੇ ਜਿਹੜੇ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਔਰ ਬੜੇ ਨਰਮ ਜਿਹੇ ਨੌਜਵਾਨ, ਬੜੀ ਛੋਟੀ ਉਮਰ 21-22 ਸਾਲ ਦੇ ਨੌਜਵਾਨ ਸੀਗੇ ਜਿਹੜੇ ਕਿ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਤੋਂ ਇਲਾਵਾ ਅਮਰੀਕਾ, ਕੈਨੇਡਾ ਦੇ ਵਿੱਚ ਕੰਮਕਾਰ ਵਾਲੀਆਂ ਥਾਵਾਂ ਤੇ, ਅਮਰੀਕਾ ਦੇ ਵਿੱਚ ਸਟੋਰਾਂ ਤੇ ਕਿੰਨੀਆਂ ਥਾਵਾਂ ਤੇ ਪੰਜਾਬੀ ਨੌਜਵਾਨਾਂ ਦੀ ਜਾਨ ਜਾ ਚੁੱਕੀ ਹੈ। ਕੈਨੇਡਾ ਦੇ ਵਿੱਚ ਕਿੰਨੇ ਪੰਜਾਬੀ ਨੌਜਵਾਨ ਸੜਕ ਹਾਦਸੇ ਜਾਂ ਦਿਲ ਦਾ ਦੌਰਾ ਪੈਣ ਕਰਕੇ ਮੌਤ ਦੇ ਮੂੰਹ ਦੇ ਵਿੱਚ ਜਾ ਪੈਂਦੇ ਨੇ। ਪਰ ਇਹ ਨੌਜਵਾਨ ਆਮ ਘਰਾਂ ਦੇ ਧੀਆਂ ਪੁੱਤ ਨੇ ਜਿਹੜੇ ਸੁਨਹਿਰੇ ਭਵਿੱਖ ਦੀ ਤਲਾਸ਼ ਦੇ ਵਿੱਚ। ਔਰ ਇਸ ਨੌਜਵਾਨ ਬਾਰੇ ਪਤਾ ਲੱਗਿਆ ਕਿ ਇਹ ਇਕੱਲਾ ਹੀ ਜਿਹੜਾ ਪੁੱਤ ਸੀਗਾ ਮਾਪਿਆਂ ਦਾ, ਭਦੌੜ ਦਾ ਰਹਿਣ ਵਾਲਾ ਸੀਗਾ। 3 ਸਾਲ ਪਹਿਲਾਂ ਇਹ ਕੈਨੇਡਾ ਆਇਆ ਸੀਗਾ। 10 ਦਿਨ ਪਹਿਲਾਂ ਇਹਨੂੰ ਵਰਕ ਪਰਮਿਟ ਮਿਲਿਆ ਸੀ ਸਟੱਡੀ ਵੀਜ਼ੇ ਤੇ। ਜਦੋਂ ਤੁਸੀਂ ਆਉਣਾ ਤਾਂ ਜਿਹੜੇ ਇਮੀਗ੍ਰੇਸ਼ਨ ਦੇ ਮਾਹਰ ਨੇ, ਜਿਨ੍ਹਾਂ ਦਾ ਵਾਹ ਵਾਸਤਾ ਇਹਨਾਂ ਮਾਮਲਿਆਂ ਦੇ ਨਾਲ, ਇਹਨਾਂ ਵੀਜ਼ਿਆਂ ਦੇ ਨਾਲ ਪੈਂਦਾ ਰਹਿੰਦਾ, ਤਾਂ ਉਹਨਾਂ ਨੂੰ ਪਤਾ ਹੈ ਕਿ ਸਟੱਡੀ ਵੀਜ਼ੇ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਅਪਲਾਈ ਕਰਨਾ ਪੈਂਦਾ। ਵਰਕ ਤੋਂ ਬਾਅਦ ਫਿਰ ਤੁਸੀਂ PR ਅਪਲਾਈ ਕਰਦੇ ਹੋ ਤੇ ਫਿਰ ਉਸ ਤੋਂ ਬਾਅਦ ਸਿਟੀਜ਼ਨ ਤੁਸੀਂ ਹੁੰਦੇ ਹੋ। ਤਾਂ ਇਹ ਇੱਕ ਬੜਾ ਲੰਬਾ ਪ੍ਰੋਸੈਸ ਹੈ। ਇਹਦੇ 'ਤੇ ਦਹਾਕੇ ਵਾਂਗੂ ਲੱਗ ਜਾਂਦਾ, ਇੱਕ ਦਹਾਕੇ ਤੋਂ ਵੀ ਵੱਧ ਸਮਾਂ ਲੱਗ ਜਾਂਦਾ ਜੇਕਰ ਸਾਰਾ ਕੁਝ ਸਹੀ ਚੱਲੀ ਜਾਵੇ। ਪਰ ਤੁਸੀਂ ਸੋਚ ਕੇ ਦੇਖੋ ਉਹਨਾਂ ਮਾਪਿਆਂ ਦੇ ਬਾਰੇ ਜਿਨ੍ਹਾਂ ਨੇ ਸੁਨਹਿਰੇ ਭਵਿੱਖ ਦੀ ਤਲਾਸ਼ ਦੇ ਵਿੱਚ ਆਪਣੇ ਪੁੱਤਰ ਨੂੰ ਭੇਜਿਆ ਸੀ, ਪਰ ਇਹ ਪੁੱਤਰ ਦਰਦਨਾਕ ਸੜਕ ਹਾਦਸੇ ਦਾ ਸ਼ਿਕਾਰ ਹੋਣ ਕਰਕੇ ਸਦਾ ਲਈ ਉਹਨਾਂ ਤੋਂ ਦੂਰ ਚਲਾ ਗਿਆ। ਹੁਣ ਉਹਨਾਂ ਦੇ ਜਿਹੜੇ ਮਾਪੇ ਨੇ ਜਾਂ ਪਰਿਵਾਰਕ ਮੈਂਬਰ ਨੇ ਭਦੌੜ ਦੇ ਵਿੱਚ, ਉਹਨਾਂ ਨੇ ਇਸ ਨੌਜਵਾਨ ਦੀ ਜਿਹੜੇ ਮ੍ਰਿਤਕ ਦੇਹ ਹੈ ਉਹਨੂੰ ਭਾਰਤ ਲਿਜਾਣ ਦੀ ਮੰਗ ਕੀਤੀ ਤੇ ਨਾਲ ਹੀ ਪਰਿਵਾਰ ਦੀ ਆਰਥਿਕ ਤੌਰ 'ਤੇ ਵੀ ਜਿਹੜੀ ਮਦਦ ਹੈ ਉਹ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਹੈ। ਸੋ ਬੜੀ ਮੰਦਭਾਗੀ ਖਬਰ 24 ਸਾਲਾ ਸੁਖਚੈਨ ਸਿੰਘ ਨਾਲ ਜੁੜੀ ਹੈ ਜਿਹੜਾ ਕਿ ਭਦੌੜ ਦਾ ਰਹਿਣ ਵਾਲਾ ਸੀ, ਪਰ ਕੈਨੇਡਾ ਦੇ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਸਾਡੇ ਸਾਰਿਆਂ ਨੂੰ ਛੱਡ ਕੇ ਸਾਡੇ ਦਰਮਿਆਨ ਉਹ ਨੌਜਵਾਨ ਨਹੀਂ ਰਿਹਾ। ਭਦੌੜ ਤੋਂ ਇਹ ਨੌਜਵਾਨ ਸੀ, 3 ਸਾਲ ਪਹਿਲਾਂ ਇਹ ਕੈਨੇਡਾ ਸੁਨਹਿਰੇ ਭਵਿੱਖ ਦੀ ਤਲਾਸ਼ ਦੇ ਵਿੱਚ ਆਇਆ ਸੀ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।